ਈਰਾਨ ਜੰਗ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆ ਸਟੇਟਮੈਂਟ ਦਿੱਤੀ ਆ ਵੀ ਕਤਰ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਬਹੁਤ ਵਧੀਆ ਚੱਲ ਰਹੀ ਹੈਗੀ ਹੈ। ਕਹਿੰਦੇ ਵੀ ਵੈਰੀ ਗੁੱਡ ਗੱਲਬਾਤ ਹੋ ਰਹੀ ਆ, ਜਦੋਂ ਕਿ ਜਿਹੜੇ ਈਰਾਨ ਦੇ ਟੌਪ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗੇ ਆ, ਖਾਸ ਕਰਕੇ ਉੱਥੇ ਦੇ ਡਿਪਟੀ ਫਾਈਨੈਂਸ ਮਿਨਿਸਟਰ, ਉਹਨਾਂ ਨੇ ਇਹ ਕਿਹਾ ਵੀ ਸਾਡੀ ਕੋਈ ਡਾਇਰੈਕਟ ਮੀਟਿੰਗ ਨਹੀਂ ਯੂਐਸ ਦੇ ਆਫੀਸ਼ੀਅਲਸ ਨਾਲ ਹੋ ਰਹੀ ਹੈਗੀ। ਸਟੇਟ ਆਫ ਹਾਰਮੋਜ਼ ਤੋਂ ਜਿਹੜੇ ਕਹਿੰਦੇ ਵੀ ਕੰਟੇਨਰਸ ਆ ਉਹ ਲੰਘ ਰਹੇ ਹੈਗੇ ਆ। ਇਹ ਜਿਹੜੀਆਂ ਸਟੇਟਮੈਂਟਸ ਈਰਾਨ ਵੱਲੋਂ ਵੀ ਆ ਰਹੀਆਂ ਹੈਗੀਆਂ। ਜੋ ਲੈਬਨਾਨ ਦੇ ਵਿੱਚ ਵਾਪਰਿਆ ਹੈਗਾ ਆ ਉਹ ਇੱਕ ਮੇਨ ਪੁਆਇੰਟ ਆ ਵੀ ਉੱਥੇ ਜਿਹੜੀ ਲੜਾਈ ਆ ਉਹ ਬੰਦ ਹੋਣੀ ਚਾਹੀਦੀ ਹੈਗੀ ਆ। ਈਰਾਨ ਦੇ ਡਿਪਟੀ ਫਾਈਨੈਂਸ ਮਿਨਿਸਟਰ ਨੇ ਇਹ ਕਿਹਾ ਵੀ ਦੋਹਾ ਦੇ ਵਿੱਚ ਜੋ ਮੀਟਿੰਗ ਹੋ ਰਹੀ ਆ ਉਹ ਕਤਰ ਦੇ ਤੇ ਪਾਕਿਸਤਾਨ ਦੇ ਆਫੀਸ਼ੀਅਲ ਤੇ ਜਿਹੜੇ ਅਮਰੀਕਾ ਦੇ ਆਫੀਸ਼ੀਅਲਸ ਆ ਉਹਨਾਂ ਦੇ ਵਿਚਾਲੇ ਹੋ ਰਹੀ ਹੈਗੀ ਆ। ਸਾਡਾ ਕੋਈ ਮੇਨ ਬੰਦਾ ਉੱਥੇ ਇਸ ਟਾਈਮ ਦੇ ਉੱਤੇ ਨਹੀਂ ਹੈਗਾ। ਸੋ ਹਾਲਾਂਕਿ ਜਿਹੜਾ ਯੂਐਸ ਦਾ ਜਿਹੜਾ ਕਰੂਡ ਆਇਲ ਆ ਉਹ ਜਿਹੜੇ ਉੱਥੇ ਇੱਥੇ ਦੇ ਜਿਹੜੇ ਪੈਟਰੋਲ ਦੇ ਰਿਜ਼ਰਵਸ ਆ ਕਰੂਡ ਆਇਲ ਦੇ, ਉਹ ਲੋਐਸਟ ਲੈਵਲ ਤੇ ਪਹੁੰਚ ਗਏ ਆ 1983 ਤੋਂ ਬਾਅਦ। 5.5 ਮਿਲੀਅਨ ਬੈਰਲ ਜਿਹੜਾ ਕਰੂਡ ਆਇਲ ਰਿਜ਼ਰਵ ਸੀਗੇ ਜੂਨ 26 ਨੂੰ ਉਹ ਪੁੱਲ ਕੀਤੇ ਗਏ ਹੈਗੇ ਆ। ਸੋ ਹੁਣ ਜਿਹੜੇ ਟੋਟਲ ਇਸ ਟਾਈਮ ਅਮਰੀਕਾ ਦੇ ਕੋਲ ਰਿਜ਼ਰਵਸ ਹੈਗੇ ਆ 325.7 ਮਿਲੀਅਨ ਬੈਰਲਸ ਦੇ ਇਸ ਟਾਈਮ ਦੇ ਉੱਤੇ ਹੈਗੇ ਆ। ਯੂਐਸ ਨੇ ਆਪਣਾ ਹੀ ਇੱਕ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ 1975 ਦੇ ਵਿੱਚ ਕ੍ਰੀਏਟ ਕੀਤਾ ਸੀਗਾ। ਇੱਕ ਟਾਈਮ ਦੇ ਉੱਤੇ 720 ਮਿਲੀਅਨ ਬੈਰਲਸ ਅਮਰੀਕਾ ਦੇ ਕੋਲ ਰਿਜ਼ਰਵ ਦੇ ਵਿੱਚ ਪਏ ਹੋਏ ਸੀਗੇ। ਜੀ ਸੋ ਈਰਾਨ ਜਿਹੜਾ ਉਹ ਨਾਲ ਇਹ ਕਹਿ ਰਿਹਾ ਹੈ ਵੀ 20% ਪ੍ਰੀਮੀਅਮ ਦੇ ਉੱਤੇ ਉਹ ਆਪਣਾ ਤੇਲ ਵੇਚ ਰਿਹਾ ਆ, ਜਦੋਂ ਤੋਂ ਯੂਐਸ ਨੇ ਬਲੌਕੇਡ ਆਪਣਾ ਖਤਮ ਕੀਤਾ ਆ। ਤੇ ਉਹਨਾਂ ਨੇ ਕਿਹਾ ਵੀ ਜਿਹੜਾ 40 ਮਿਲੀਅਨ ਬੈਰਲ ਆ ਉਹਨਾਂ ਨੂੰ ਐਕਸਪੋਰਟ ਕੀਤਾ ਆ। ਚੀਫ ਨੈਗੋਸ਼ੀਏਟਰ ਮੁਹੰਮਦ ਬਗੇਰ ਗਲਿਬਾਗ ਬਾਫ ਉਹਨਾਂ ਨੇ ਜਿਹੜਾ ਇਹ ਦੱਸਿਆ ਆ। ਸੋ ਮਤਲਬ 20% ਤੇਲ ਦੀਆਂ ਕੀਮਤਾਂ ਵਧਾ ਕੇ ਪ੍ਰੀਮੀਅਮ ਦੇ ਉੱਤੇ ਉਹ ਤੇਲ ਨੂੰ ਜਿਹੜਾ ਉਹ ਵੇਚ ਰਹੇ ਆ। ਈਰਾਨ ਕਹਿੰਦੇ ਵੀ ਐਗਰੀ ਕਰਕੇ ਆਇਆ ਵੀ ਜਿਹੜੇ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ ਟੋਲ ਫ੍ਰੀ ਰਹਿਣਗੇ ਜਿਹੜੇ ਸ਼ਿਪਸ ਟ੍ਰਾਂਜ਼ਿਟ ਕਰ ਰਹੀਆਂ ਆ 60 ਦਿਨਾਂ ਦੇ ਲਈ। ਨਵੇਂ ਜਿਹੜੇ MOU ਯੂਐਸ ਦੇ ਨਾਲ ਜੋ ਸਾਈਨ ਹੋਇਆ ਆ ਉਸ ਦੇ ਹਿਸਾਬ ਦੇ ਨਾਲ, ਤੇ ਇਹ ਜਿਹੜਾ ਕਹਿੰਦੇ ਵੀ ਕੰਟਰੋਲ ਆ ਵਾਟਰਵੇ ਦੀ ਐਡਮਿਨਿਸਟ੍ਰੇਸ਼ਨ ਦਾ ਉਹ ਉਹਨਾਂ ਦੇ ਕੋਲ ਹੀ ਰਹੇਗਾ। ਸੋ ਮੈਮੋਰੈਂਡਮ ਆਫ ਅੰਡਰਸਟੈਂਡਿੰਗ 17 ਜੂਨ ਨੂੰ ਦੋਨਾਂ ਮੁਲਕਾਂ ਦੇ ਦਰਮਿਆਨ ਸਮਝੌਤਾ ਜਿਹੜਾ ਹੋਇਆ ਸੀ, 4 ਮਹੀਨੇ ਦੀ ਚੱਲ ਰਹੀ ਜਿਹੜੀ ਲੜਾਈ ਆ ਉਸ ਦੇ ਨਾਲ ਖਤਮ ਹੋਈ ਸੀ ਤੇ ਸਟ੍ਰੇਟ ਆਫ ਹਾਰਮਜ਼ ਨੂੰ ਖੋਲਿਆ ਗਿਆ ਸੀ। ਇਸ ਮੈਮੋਰੈਂਡਮ ਦੇ ਸਾਈਨ ਹੋਣ ਤੋਂ ਬਾਅਦ ਦੇ ਵਿੱਚ ਈਰਾਨ ਦੇ ਦੁਆਰਾ ਇੱਕ ਸ਼ਿਪ ਦੇ ਉੱਤੇ ਹਮਲਾ ਕੀਤਾ ਗਿਆ ਸੀ। ਫਿਰ ਉਸ ਦੀ ਜਵਾਬੀ ਕਾਰਵਾਈ 'ਚ ਅਮਰੀਕਾ ਦੇ ਦੁਆਰਾ ਇਹਨਾਂ ਦੇ ਮਿਜ਼ਾਈਲ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜਿਹੜਾ ਉਹ ਗਿਆ ਸੀਗਾ। ਪਰ ਇਵੈਂਚੁਅਲੀ ਹੁਣ ਦੋਨੋਂ ਜਾਣੇ ਫਿਰ ਟਿਕੇ ਜਿਹੜੇ ਹੈਗੇ ਆ। ਹੁਣ ਈਰਾਨ ਵਾਲੇ ਫਾਇਦਾ ਜਿਹੜਾ ਉਹ ਲੈ ਰਹੇ ਆ, ਤੇਲ ਆਪਣਾ ਜਿਹੜਾ ਉਹ ਮਹਿੰਗਾ ਵੇਚ ਕੇ। ਤੇ ਜਿਹੜਾ ਟੈਂਕਰ ਟਰੈਕਿੰਗ ਫਰਮ ਆ ਇੱਕ tankertrackers.com, ਉਹਨਾਂ ਨੇ ਅੱਜ ਜਿਹੜਾ ਦੱਸਿਆ ਵੀ ਈਰਾਨ ਨੇ ਹੁਣ ਤੱਕ 50 ਮਿਲੀਅਨ ਬੈਰਲ ਕੱਚਾ ਤੇਲ ਜਿਹੜਾ ਐਕਸਪੋਰਟ ਕਰ ਦਿੱਤਾ ਹੈ ਜਦੋਂ ਤੋਂ ਯੂਐਸ ਨੇ ਆਪਣਾ ਜਿਹੜਾ ਨੇਵਲ ਬਲੌਕੇਡ ਸੀ ਉਸ ਨੂੰ ਹਟਾ ਦਿੱਤਾ ਸੀਗਾ ਤਕਰੀਬਨ 2 ਹਫ਼ਤਿਆਂ ਦੇ ਵਿੱਚ। ਸੈਟੇਲਾਈਟ ਇਮੇਜਰੀ ਤੇ ਰੀਅਲ ਟਾਈਮ ਆਟੋਮੇਸ਼ਨ ਆਈਡੈਂਟੀਫਿਕੇਸ਼ਨ ਸਿਸਟਮ ਆ ਉਸ ਦੀ ਵਰਤੋਂ ਕਰਦੇ ਹੋਏ ਇਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਜਦ ਲੜਾਈ ਚਰਮ ਸੀਮਾ ਤੇ ਸੀਗੀ ਤਾਂ ਇਹ ਕੱਚੇ ਤੇਲ ਦੀ ਕੀਮਤ $118-120 ਤੱਕ ਪਹੁੰਚ ਗਈ ਸੀ ਤੇ ਹੁਣ ਉਸ ਲੈਵਲ ਤੋਂ 40% ਡਾਊਨ ਆ ਚੁੱਕੀ ਆ ਤੇ ਤਕਰੀਬਨ ਬ੍ਰੈਂਟ ਜਿਹੜਾ ਕਰੂਡ ਆਇਲ ਆ ਉਹ $73 ਪ੍ਰਤੀ ਬੈਰਲ ਦੇ ਉੱਤੇ ਚੱਲ ਰਿਹਾ ਸੀਗਾ। ਸੋ ਇਰਾਨੀਅਨ ਜਿਹੜਾ ਕਰੂਡ ਆ ਉਹ ਡਿਸਕਾਊਂਟ ਕਰ ਰਹੇ ਆ ਹੋਰ $10 ਤੋਂ $15 ਬੈਰਲ ਦੇ ਵਿੱਚ। ਨਾਲ ਦੇ ਨਾਲ ਕਹਿੰਦੇ ਵੀ ਵਾਰ ਨੂੰ ਕੰਪਨਸੇਟ ਕਰਨ ਦੇ ਲਈ ਜਿਹੜੇ ਬਾਇਰਸ ਆ ਤੇ ਸੈਂਕਸ਼ਨ ਜਿਹੜੇ ਰਿਸਕ ਲੈ ਕੇ ਉਹਨਾਂ ਤੋਂ ਤੇਲ ਜਿਹੜਾ ਉਹ ਖਰੀਦ ਰਹੇ ਸੀ। ਕੱਲ ਜਿਹੜੀ ਹੋਈ ਗੱਲਬਾਤ ਉਹਦੇ ਵਿੱਚ ਹਰਜੋਤ ਸਿੰਘ ਇਹ ਇਸ਼ਾਰਾ ਹੋਇਆ ਸੀਗਾ ਵੀ ਈਰਾਨ ਵਾਲੇ ਜਾਂ ਓਮਾਨ ਵਾਲੇ ਜੇ ਉੱਥੇ ਟ੍ਰਾਂਜ਼ਿਟ ਫੀਸ ਲਾਉਂਦੇ ਜਾਂ ਟੋਲ ਲਾਉਂਦੇ ਆ ਤਾਂ ਉਹ ਕੋਈ ਅਚੰਭੇ ਵਾਲੀ ਗੱਲ ਨਹੀਂ ਹੋਊਗੀ। ਤਾਂ ਇੱਥੋਂ ਇਹ ਪਤਾ ਲੱਗਦਾ ਹੈ ਵੀ ਈਰਾਨ ਹੋ ਸਕਦਾ ਵੀ ਇਹਨਾਂ 60 ਦਿਨਾਂ ਬਾਅਦ ਇਸ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ ਸ਼ਿਪਸ ਦੀ ਆਵਾਜਾਈ ਦੇ ਉੱਤੇ ਟੋਲ ਲਾ ਦੇਵੇ। ਜੀ।